ਪੰਜਾਬੀ ਨਾਲ ਵਰਤੀ ਇੱਕ ਹੋਣੀ। 1914 'ਚ ਸਰ ਜਾਰਜ ਗ੍ਰੇਸਨ ਨੇ ਸੰਪੂਰਨ ਪੰਜਾਬੀ ਅਰਥਾਲੀ ਡਿਕਸ਼ਨਰੀ ਦੀ ਲੋੜ ਸਹੀ ਕਰਦਿਆਂ ਸਰਕਾਰ ਨੂੰ ਇਹਦੀ ਤਿਆਰੀ ਦਾ ਪ੍ਰਬੰਧ ਕਰਨ ਲਈ ਲਿਖਿਆ। ਸਰਕਾਰ ਨੇ ਪੰਜਾਬ ਯੂਨੀਵਰਸਿਟੀ ਨੂੰ ਚਿੱਠੀ ਪਾਈ। ਯੂਰਪ ਵਿੱਚ ਲਾਮ ਲੱਗ ਗਈ, ਸਲਾਹ ਵਿੱਚ ਰਹਿ ਗਈ। 1918 ਵਿੱਚ ਵਿਚਾਰ ਮੁੜ ਜਾਗਿਆ। ਯੂਨੀਵਰਸਿਟੀ ਬੀੜਾ ਚਾ ਲਿਆ। ਡਾਕਟਰ AC ਵੂਲਨਰ ਮੋਹਰੀ ਮਿੱਥੇ ਗਏ। ਉਹਨਾਂ ਜੀਤ ਸਿੰਘ ਸੀਤਲ ਨੂੰ ਆਪਣੇ ਧਿਆਨ ਅਧੀਨ ਪੰਜਾਬੀ ਅੰਗਰੇਜ਼ੀ ਅਰਥਾਲੀ ਦੀ ਤਿਆਰੀ ਦਾ ਪਾਰਾ ਸੌਂਪ ਦਿੱਤਾ। ਕੰਮ ਛੁੱਟਾ ਗਿਆ। 10 ਵਰ੍ਹਿਆਂ ਦੀ ਅਣਥੱਕ ਕਾਹਲ ਨਾਲ ਇਹਦਾ 26 ਬੀੜਾਂ ਦਾ ਹੱਥ ਲਿਖਿਆ ਖਰੜਾ ਤਿਆਰ ਹੋ ਗਿਆ। 1933 ਵਿੱਚ ਇਹਦੀ ਛਪਵਾਈ ਲਈ 7000 ਰੁਪਈਆ ਇਕੱਠਾ ਕਰਨ ਦਾ ਯਤਨ ਕੀਤਾ ਗਿਆ, ਜਿਹੜਾ ਸਿਰੇ ਨਾ ਚੜ ਸਕਿਆ। ਵੂਲਨਰ ਸਾਹਿਬ ਫੌਤ ਹੋ ਗਏ, ਛਪਾਈ ਵਿਸਰ ਗਈ। 1940 ਵਿੱਚ ਪ੍ਰੋਫੈਸਰ ਆਰ ਟੇਲ ਟਰਨਰ ਨੇ ਯੂਨੀਵਰਸਿਟੀ ਦਾ ਧਿਆਨ ਛਪਵਾਈ ਦੀ ਲੋੜ ਵੱਲ ਕਰਵਾਇਆ। ਖਰੜਾ ਤਿਆਰ ਹੋਇਆਂ 10-11 ਵਰ੍ਹੇ ਹੋ ਗਏ ਸਨ। ਖਰੜੇ ਵਿੱਚ ਹੋਰ ਵਾਧੇ ਕਰਨੇ ਮਿੱਥੇ ਗਏ। ਵਾਧੇ ਤੇ ਸੋਧਾਂ ਹੋ ਗਈਆਂ। 1943 'ਚ ਪੜਤਾਲ ਲਈ ਖਰੜਾ ਖਾਲਸਾ ਕਾਲਜ ਅੰਮ੍ਰਿਤਸਰ ਤੋਰ ਦਿੱਤਾ ਗਿਆ। 1945 'ਚ ਖਰੜਾ ਮੁੜ ਕੇ ਲਾਹੌਰ ਆਇਆ। ਯੂਨੀਵਰਸਿਟੀ ਨੇ ਛਪਾਈ ਲਈ 20,000 ਰੁਪਈਆ ਪ੍ਰਦਾਨ ਕਰ ਦਿੱਤਾ। ਛਾਪੇਖਾਨੇ ਨਾਲ ਠੇਕਾ ਹੋ ਗਿਆ। ਪ੍ਰੂਫ ਰੀਡਰ ਰੱਖ ਲਏ ਗਏ। ਨਮੂਨੇ ਦਾ ਪ੍ਰੂਫ ਆਇਆ ਹੀ ਸੀ। ਪੰਜਾਬ ਵਿੱਚ ਰੌਲੇ ਪੈਣੇ ਚਾਲੂ ਹੋ ਗਏ। ਛਪਾਈ ਠੱਪ ਹੋ ਗਈ। 26 ਬੀੜਾਂ ਦਾ ਖਰੜਾ ਯਾਨੀ ਮੁਸੱਵਦਾ ਪੰਜਾਬ ਯੂਨੀਵਰਸਿਟੀ ਦੇ ਦਫ਼ਤਰ ਜਮ੍ਹਾਂ ਹੋ ਗਿਆ। ਚੜ੍ਹਦੇ ਪੰਜਾਬ ਵਿੱਚ ਯੂਨੀਵਰਸਿਟੀ ਬਣੀ। ਉਹਦਾ ਛਪਾਈ ਭਾਗ ਉਸਰਿਆ। ਪ੍ਰਿੰਸੀਪਲ ਤੇਜਾ ਸਿੰਘ ਲਾਹੌਰ ਯੂਨੀਵਰਸਿਟੀ ਤੋਂ ਪੰਜਾਬੀ ਅੰਗਰੇਜ਼ੀ ਅਰਥਾਲੀ ਦਾ ਖਰੜਾ ਲੈਣ ਲਈ ਚਿੱਠੀ ਪੱਤਰ ਕੀਤਾ। ਲਾਹੌਰ ਵਾਲਿਆਂ 30,000 ਰੁਪਏ ਦੀ ਮੰਗ ਕੀਤੀ। ਉਚਰਾ ਨੂੰ ਪਾਕ ਭਾਰਤ ਸਾਂਗਿਆਂ 'ਚ ਤਣਾਅ ਆ ਗਿਆ। ਤੇਜਾ ਸਿੰਘ ਪਟਿਆਲੇ ਆ ਗਏ। ਫਿਰ ਯਤਨ ਹੋਇਆ ਪਰ ਤੋੜ ਨਾ ਚੜਿਆ। ਜੀਤ ਸਿੰਘ ਸੀਤਲ ਹੋਰਾਂ ਮਈਆ ਸਿੰਘ ਦੀ ਅਰਥਾਲੀ ਤੋਂ ਬਾਹਰੇ ਲਫ਼ਜ਼ ਇੱਕ ਰਜਿਸਟਰ ਵਿੱਚ ਸਾਂਭੇ ਹੋਏ ਸਨ। ਰਜਿਸਟਰ ਸੀਤਲ ਹੋਰਾਂ ਦੇ ਘਰ 6 ਨਹਿਰੂ ਸਟਰੀਟ ਕ੍ਰਿਸ਼ਨ ਨਗਰ ਲਾਹੌਰ ਵਿੱਚ ਰੱਖਿਆ ਹੋਇਆ ਸੀ। ਉਹ ਲਾਹੌਰੋਂ ਉਜੜੇ ਤਾਂ ਇਹ ਰਜਿਸਟਰ ਇੱਥੇ ਹੀ ਰਹਿ ਗਿਆ। ਰੋਮਨ, ਸ਼ਾਹਮੁਖੀ, ਗੁਰਮੁਖੀ ਨਾਗਰੀ ਵਿੱਚ ਲਿਖੇ 80,000 ਲਫ਼ਜ਼ਾਂ ਮੁਹਾਵਰਿਆਂ ਦੇ ਅੰਗਰੇਜ਼ੀ ਮਾਣਿਆਂ ਵਾਲੀ ਇਹ ਅਰਥਾਲੀ ਸਦਾ ਲਈ ਗਈ ਗਵਾਤੀ ਹੋ ਗਈ।